ਇੱਕ ਹੋਰ ਗੱਲ ਇਸ ਤੋਂ ਪਹਿਲਾਂ ਆਪਾਂ ਅਸਾਈਲਮ ਦੇ ਕੋਰਟ ਰੂਮ ਦੇ ਵਿੱਚ ਅੰਦਰ ਝਾਤ-ਖੋਰੀ ਕਰੀਏ ਵੀ ਹੋਰ ਕੀ ਕੀ ਹੁੰਦਾ ਆ। ਸੈਮੀਕੰਡਕਟਰ ਜਾਇੰਟਸ ਜਿਹੜੇ ਆ ਉਹ ਕਾਂਗਰਸ ਨੂੰ ਮੰਗ ਕਰ ਰਹੇ ਆ ਇਮੀਗ੍ਰੇਸ਼ਨ ਨੂੰ ਭਾਈ ਵੀ ਖਾਸ ਕਰਕੇ ਸਟੈਮ ਵਾਲਿਆਂ ਦੇ ਲਈ ਜਾਂ ਇੰਪਲੋਇਰ ਬੇਸਡ ਜਿਹੜੀ ਇਮੀਗ੍ਰੇਸ਼ਨ ਆ ਉਹਨੂੰ ਤੇਜ਼ ਕਰੋ ਵੀ ਬਹੁਤ ਜ਼ਿਆਦਾ ਡਿਲੇ ਜਿਹੜਾ ਇਸ ਦੇ ਵਿੱਚ ਵੱਧਦਾ ਜਾ ਰਿਹਾ ਇਹ ਨਾ ਹੋਵੇ ਵੀ ਪੜ੍ਹਾ ਕੇ ਅਸੀਂ ਲੋਕ ਇੱਥੇ ਤਿਆਰ ਕਰੀਏ ਤੇ ਬਾਅਦ ਦੇ ਦੂਜੇ ਮੁਲਕਾਂ ਚਲੇ ਜਾਣ। ਲੱਗਦਾ ਵੀ ਕਾਂਗਰਸ ਦੇ ਕੰਨ ਤੇ ਕੋਈ ਜੂੰ ਸਰਕੂਗੀ ਇਹਨਾਂ ਚੀਜ਼ਾਂ ਨੂੰ ਲੈ ਕੇ। ਸੋ ਇਹਨਾਂ ਦਾ ਕੀ ਸੀਗਾ ਕਿ ਜਿਹੜੀ ਇਹਨਾਂ ਦੀ ਪੋਲਿਟਿਕਸ ਆ ਦੋਨੋਂ ਪਾਸਿਆਂ ਦੀ, ਡੈਮੋਕ੍ਰੇਟਸ ਹੋ ਗਏ ਭਾਵੇਂ ਰਿਪਬਲਿਕਨਸ ਹੋ ਗਏ, ਸੋ ਇੰਪਲੋਇਮੈਂਟ ਬੇਸਡ ਇਮੀਗ੍ਰੇਸ਼ਨ ਜਿਹੜੀ ਆ ਉਹ 'ਚ ਰਿਫਾਰਮ ਚਾਹੀਦਾ ਹੀ ਚਾਹੀਦਾ ਕਾਫੀ, ਕਿਉਂਕਿ 65,000 ਵੀਜ਼ੇ ਸਾਰੇ ਜਿਹੜੇ ਤੁਸੀਂ ਦੁਨੀਆ ਨੂੰ ਦੇ ਰਹੇ ਆ, ਕਿੰਨਾ ਜ਼ਿਆਦਾ ਕੰਪੀਟੀਸ਼ਨ ਆ ਤੇ ਲੋਕੀ ਸਿਲੈਕਟ ਨਹੀਂ ਹੁੰਦੇ। ਤੇ ਹੁਣ ਜਿਹੜੇ ਦੂਸਰੇ ਮੁਲਕ ਆ, ਯੂਰਪੀਅਨ ਕੰਟਰੀਜ਼ ਹੋ ਗਏ, ਕੈਨੇਡਾ, ਆਸਟ੍ਰੇਲੀਆ, ਇੱਥੇ ਕਾਫੀ ਜਿਹੜੀਆਂ ਈਜ਼ੀ ਆਪਸ਼ਨਸ ਇਮੀਗ੍ਰੇਸ਼ਨ ਦੀਆਂ ਸੀਗੀਆਂ ਕਿ ਡਾਇਰੈਕਟ ਬੰਦਾ ਭਰਤੀ ਹੋ ਜਾਂਦਾ। ਤੇ ਸਿਰਫ ਕਰੀਅਰ ਹੀ ਹਰੇਕ ਬੰਦੇ ਲਈ ਸਭ ਕੁਛ ਨਹੀਂ ਹੁੰਦਾ ਕਿ ਤੁਸੀਂ ਕਹੋ ਕਿ 15 ਸਾਲ ਬਾਅਦ ਤੁਹਾਨੂੰ ਗ੍ਰੀਨ ਕਾਰਡ ਦੇਣਾ। ਸੋ ਰਿਫਾਰਮ ਤਾਂ ਕਾਫੀ ਪਹਿਲਾਂ ਦੇ ਹੀ ਐਕਚੁਅਲੀ ਬਣਦੇ ਸੀਗਾ, ਆਪਾਂ ਵੀ ਉਹੀ ਪ੍ਰੋਸੈਸ ਚੋਂ ਨਿਕਲੇ ਆ। ਕਾਫੀ ਲੰਬਾ ਜਿਹੜਾ ਸਫ਼ਰ ਆ, ਜੋਬ ਨਹੀਂ ਤੁਸੀਂ ਚੇਂਜ ਕਰ ਸਕਦੇ ਤੇ ਬੰਦਾ ਮਸਾਂ ਆਪਣਾ ਉਹ ਸਫ਼ਰ ਪੂਰਾ ਕਰਦਾ ਤੇ ਲਾਈਫ ਟਾਈਮ ਹੀ ਕਹਿ ਲਓ ਇੱਕ ਲੱਗ ਜਾਂਦਾ। ਤੇ ਜਿਹੜੇ ਡੈਮੋਕ੍ਰੇਟ ਸੀਗੇ ਉਹ ਕੀ ਕਰਦੇ ਸੀਗੇ ਕਿ ਕਹਿੰਦੇ ਆਪਾਂ ਪੀਸਮੀਲ ਰਿਫਾਰਮ ਜਿਹੜਾ ਉਹ ਨਹੀਂ ਹੋਣ ਦੇਣਾ। ਉਹਨਾਂ ਨੂੰ ਪਤਾ ਸੀਗਾ ਕਿ ਜੇ ਇੰਪਲੋਇਮੈਂਟ ਵਾਲਾ ਜਿੱਥੇ ਦੋਨੋਂ ਪਾਰਟੀ ਐਗਰੀ ਕਰਦੀਆਂ ਉਹ ਬਣਦਾ ਵੀ ਸੀਗਾ ਰਿਫਾਰਮ, ਕਿ ਜੇ ਉਹ ਰਿਫਾਰਮ ਆਪਾਂ ਲਾਅ ਕਰ ਦਿੱਤਾ ਤੇ ਸ਼ਾਇਦ ਜਿਹੜਾ ਦੂਜਾ ਕੱਚਿਆਂ ਵਾਲਾ ਜਿਹੜਾ ਰਿਫਾਰਮ ਆ ਪਾਸ ਹੋਣ ਵਾਲਾ ਉਹ ਸ਼ਾਇਦ ਦੁਬਾਰਾ ਨਾ ਹੋਵੇ। ਤਾਂ ਉਹ ਇੰਨੇ ਸਾਲਾਂ ਤੋਂ ਕੀ ਕਰਦੇ ਸੀਗੇ ਕਿ ਦੋਨਾਂ ਨੂੰ ਕੰਬਾਈਨ ਕਰ ਦਿੰਦੇ ਸੀਗੇ ਕਿ ਨਾ ਇੱਧਰ ਵਾਲਾ ਪਾਸ ਹੋਵੇ ਨਾ ਉੱਧਰ ਵਾਲਾ ਪਾਸ ਹੋਵੇ। ਉਹਨਾਂ ਨੂੰ ਲੱਗਦਾ ਸੀਗਾ ਕਿ ਜਿਹੜੇ ਰਿਪਬਲਿਕਨ ਆ ਸ਼ਾਇਦ ਉਹ ਕੰਪਨੀ ਵਾਲੇ, ਕਿਉਂਕਿ ਉਹ ਪ੍ਰੋ ਕਾਰਪੋਰੇਸ਼ਨਸ ਹੁੰਦੇ ਆ, ਕਿ ਸ਼ਾਇਦ ਉਹ ਦੂਜਾ ਵਾਲਾ ਰਿਫਾਰਮ ਕਰਨ ਲਈ ਛੇਤੀ ਮੰਨ ਜਾਣ ਤੇ ਉਹ ਨਾਲ ਜਿਹੜਾ ਆਪਣਾ ਸੀਗਾ ਇਲੀਗਲ ਇਮੀਗ੍ਰੇਸ਼ਨ ਦਾ ਰਿਫਾਰਮ ਸੀਗਾ ਉਹਨੂੰ ਵੀ ਵਿੱਚੇ ਲੰਪ ਕਰ ਦਿੰਦੇ ਸੀਗੇ। ਸੋ ਪਿਛਲੇ 10 ਸਾਲਾਂ ਤੋਂ ਕੀ ਹੋਇਆ ਕਿ ਕੋਈ ਵੀ ਚੀਜ਼ ਜਿਹੜੀ ਪਾਸ ਨਹੀਂ ਹੋਈ, ਸਿਰਫ ਓਬਾਮਾ ਨੇ ਜਿਹੜਾ ਡਾਕਾ ਵਗੈਰਾ ਦਾ ਕੀਤਾ, ਟੈਂਪਰੇਰੀ ਮੈਜਰ ਜਿਹੜੇ ਲਏ ਉਹੀ ਪਾਸ ਹੋਏ ਆ, ਜਾਂ ਹੋਰ ਛੋਟੀਆਂ-ਮੋਟੀਆਂ EAD ਵਗੈਰਾ ਇੱਧਰ-ਉੱਧਰ ਦੇਤੀਆਂ। ਤੇ ਜਿਹੜਾ ਸਿਸਟਮ ਇਹਨਾਂ ਦਾ ਸੀਗਾ 65,000 ਵੀਜ਼ੇ ਤਾਂ ਕੁਛ ਵੀ ਨਹੀਂ ਹੁੰਦੇ। ਤੁਸੀਂ ਲਾ ਲਓ ਕਿ ਕਿੰਨੀਆਂ ਜੌਬਸ ਆ। ਤੇ ਜਿਹੜਾ ਆਪਣਾ ਮੁਲਕ ਆ ਇਹ ਅਮਰੀਕਾ, ਇਹ ਇੰਨੇ ਜ਼ਿਆਦਾ ਇੰਜੀਨੀਅਰ ਸਾਇੰਟਿਸਟ ਵਗੈਰਾ ਪ੍ਰੋਡਿਊਸ ਵੀ ਨਹੀਂ ਕਰ ਰਿਹਾ। ਤੇ ਇੱਕ ਪ੍ਰੋਫੈਸ਼ਨ ਵਾਂਗੂ ਇਹ ਜਿਹੜੇ ਹਾਈ ਟੈਕ ਪ੍ਰੋਫੈਸ਼ਨ ਆ ਇਹਦੀ ਵੀ ਕਾਫੀ ਲੇਬਰ ਦੀ ਜਿਹੜੀ ਸ਼ਾਰਟੇਜ ਆ। ਤੇ ਹੁਣ ਪਹਿਲਾਂ ਤਾਂ ਕੰਪਨੀਆਂ ਜਿਹੜੀ ਫੇਸਬੁੱਕ ਸੀਗੀ ਜਿੱਦਾਂ, ਉਹਦੀ ਐਗਜ਼ਾਮਪਲ ਲਓ, ਉਹਨੇ ਫਾਰਵਰਡ change.org ਇੱਦਾਂ ਦੀਆਂ ਸੰਸਥਾਵਾਂ ਜਿਹੜੀਆਂ ਚਲਾਈਆਂ। ਤਾਂ ਮੈਂ ਕਿਹਾ ਚਲੋ ਕੋਈ ਸ਼ਾਇਦ ਇਹ ਇੰਪਲੋਇਮੈਂਟ ਵਾਲਾ ਬੰਦਾ, ਇਮੀਗ੍ਰੇਸ਼ਨ ਵਾਲਾ ਬੰਦਾ ਜਿਹੜਾ ਜੱਦੋ-ਜਹਿਦ ਕਰਕੇ ਨਿਕਲਿਆ ਹੋਵੇ ਉਹਨੂੰ ਅੱਗੇ ਰੱਖੂਗੇ ਕਿ ਇਹ ਇੱਦਾਂ। ਪਰ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਵੀ ਫੇਸਬੁੱਕ ਵਾਲਿਆਂ ਦੇ ਚੇਂਜ ਵਾਲੀ ਵੀ ਤੁਸੀਂ ਦੇਖੋ, ਉਹਨੇ ਵੀ ਆਪਣਾ ਜਿਹੜਾ ਨੈਰੇਟਿਵ ਆ ਸੋਸ਼ਲ ਮੀਡੀਆ ਵਾਲਾ ਸਾਰਾ ਉਹ ਕੈਂਪੇਨ, ਉਹਨੇ ਵੀ ਜਿਹੜੀ ਇੱਕ ਹਿਸਪੈਨਿਕ ਇਮੀਗ੍ਰੈਂਟ ਜਿਹੜੀ ਸੀਗੀ ਉਹਨੂੰ ਫੋਰਫਰੰਟ ਤੇ ਰੱਖਿਆ ਕਿ ਯਾਰ ਤੇਰੀ ਕੰਪਨੀ ਨਾਲ ਨਹੀਂ ਕੋਈ ਉਹਨਾਂ ਦਾ ਲੈਣਾ ਦੇਣਾ, ਤੇਰੀ ਇਮੀਗ੍ਰੇਸ਼ਨ ਨਹੀਂ ਲੈਣਾ ਦੇਣਾ, ਸਾਰੇ ਜਿਹੜੇ ਬੰਦੇ ਤੁਹਾਡੇ ਲਈ ਕੰਮ ਕਰ ਰਹੇ ਉਹ ਇੰਜੀਨੀਅਰ ਆ ਉਹ। ਤੇ ਉਦੋਂ ਜਦੋਂ ਨੈਰੇਟਿਵ ਚੱਲਦਾ ਸੀਗਾ ਕਿ ਆਪਾਂ ਚੇਂਜ ਲੈ ਕੇ ਆ ਜਾਣੀ, ਆਪਾਂ ਇੱਦਾਂ ਕਰਨਾ, ਸਾਰੀਆਂ ਕੰਪਨੀਆਂ ਖੜ ਗਈਆਂ। ਮੈਂ ਕਿਹਾ ਯਾਰ ਡਰਾਮਾ ਤਾਂ ਦੋਨੋਂ ਪਾਸੋਂ ਇਹਨਾਂ ਦਾ ਬਰਕਰਾਰ ਹੀ ਆ ਪੂਰਾ। ਤਾਂ ਲੋਕਾਂ ਨੂੰ ਬੇਵਕੂਫ ਕਹਿ ਲਓ ਜਿਹੜਾ ਬਣਾ ਦਿੰਦੇ ਆ ਕਿ ਇੱਦਾਂ ਹੋਣਾ ਚਾਹੀਦਾ, ਉੱਦਾਂ ਹੋਣਾ ਚਾਹੀਦਾ। ਤੇ ਐਂਡ ਦੇ ਵਿੱਚ ਇਹਨਾਂ ਨੂੰ ਵੀ ਪਤਾ ਹੀ ਹੈ ਕਿ ਕਿੱਥੇ ਕਿ ਸਟੈਂਡ ਕਰਦੇ, ਕਿੰਨਾ ਕੁ ਰਿਪਬਲਿਕਨਸ ਨੇ ਇਹਨਾਂ ਨਾਲ ਕੰਪਰੋਮਾਈਜ਼ ਜਿਹੜਾ ਕਰਨਾ। ਸੋ ਰੌਲਾ ਪਾ ਕੇ ਪਹਿਲਾਂ ਹਟ ਗਏ। ਇੱਦਾਂ ਇਹਨਾਂ ਨੇ ਪਿਛਲੇ 8 ਸਾਲ ਇਹਨਾਂ ਨੇ ਵੇਸਟ ਜਿਹੜੇ ਕਰਤੇ ਆ, ਓਬਾਮੇ ਦੇ ਟਾਈਮ ਤੋਂ ਇਹ ਸ਼ੁਰੂ ਹੋਏ ਸੀਗੇ। ਸੋ ਹੁਣ ਕੰਪਨੀਆਂ ਨੂੰ ਉਹੀ ਚੀਜ਼ ਦਾ ਫਲ ਮਿਲ ਰਿਹਾ ਕਿ ਸੈਮੀਕੰਡਕਟਰ ਇੰਡਸਟਰੀ ਵਾਲੇ ਤਾਂ ਇੰਜੀਨੀਅਰ ਲੱਭਦੇ ਨਹੀਂ, H1 ਉਹਨਾਂ ਦਾ ਟ੍ਰਾਂਸਫਰ ਕਰੋ, ਇੰਪਲੋਇਰ ਪੈਸੇ ਖਰਚਦਾ 10-15 ਹਜ਼ਾਰ ਤੇ ਜੁਆਇਨ ਕਰਨ ਤੋਂ ਪਹਿਲਾਂ ਉਹਨਾਂ ਨੂੰ ਦੂਜੀ ਆਫਰ ਮਿਲ ਜਾਂਦੀ ਹੈ। ਸੋ ਕਹਿੰਦਾ ਹੁਣ ਕਰੀਏ ਤਾਂ ਕੀ ਕਰੀਏ, ਕਿਉਂਕਿ ਵਾਕਈ ਸ਼ਾਰਟੇਜ ਜਿਹੜੀ ਆ ਬਹੁਤ ਜ਼ਿਆਦਾ ਇਸ ਇੰਡਸਟਰੀ ਦੇ ਵਿੱਚ ਹੈਗੀ ਆ। ਤੇ ਇਹ ਤਾਂ ਮੈਨੂੰ ਫਸਟ ਹੈਂਡ ਹੀ ਪਤਾ, ਕਿਉਂਕਿ ਸਾਡੇ ਜਿਹੜੇ ਕਲਾਇੰਟ ਵੀ ਕਾਫੀ ਇਸ ਇੰਡਸਟਰੀ ਦੇ ਹੈਗੇ ਆ, ਤਾਂ ਇੰਜੀਨੀਅਰ ਲੱਭਦੇ ਨਹੀਂ। ਜੀ ਨਹੀਂ, ਬਿਲਕੁਲ। ਸੋ ਪੋਲੀਟਿਕਸ ਵਾਕਿਆ ਹੀ ਇੰਨੀ ਕੁ ਜ਼ਿਆਦਾ ਕਈ ਦੀ ਗੰਦੀ ਹੋ ਜਾਂਦੀ ਹੈ ਵੀ ਬੰਦਾ ਸੋਚਦਾ ਵੀ ਪਤਾ ਨਹੀਂ ਇਹਨਾਂ ਨੇ ਕੁਝ ਕਰਨਾ ਵੀ ਆ ਕਿ ਨਹੀਂ ਕਰਨਾ ਹੈ, ਕੀ ਜਿਹੜਾ ਇਸ ਚੀਜ਼ ਦੇ ਵਿੱਚ ਉਹ ਕਰਨਗੇ। ਚਲੋ ਆਪਾਂ ਹੋਪਫੁਲੀ ਇਹੀ ਉਮੀਦ ਕਰਦੇ ਹਾਂ ਵੀ ਕੁਝ ਬੈਟਰ ਜਿਹੜਾ ਹੋਵੇ, ਕਿਉਂਕਿ ਹਰ ਇੱਕ ਪਾਸੇ ਦੀ ਇਮੀਗ੍ਰੇਸ਼ਨ ਦੀ ਜਿਹੜੀ ਜ਼ਰੂਰਤ ਆ, ਚਾਹੇ ਉਹ ਫੈਮਿਲੀ ਬੇਸਡ ਆ, ਅਸਾਈਲਮ ਵਾਲੇ ਆ ਉਹ ਵੀ ਰੋ ਰਹੇ ਆ, ਜਿਹੜੇ ਐਡੀਆਂ ਵੱਡੀਆਂ ਕੰਪਨੀਆਂ ਵਾਲੇ ਜਿਹੜੇ ਮੈਸਿਵ ਟੈਕਸ ਕਹਿੰਦੇ ਆ ਵੀ ਉਹ ਦਿੰਦੇ ਆ ਉਹ ਵੀ ਰੋ ਰਹੇ ਆ, ਸਾਰੇ ਹੀ ਰੋ ਰਹੇ ਆ ਇਮੀਗ੍ਰੇਸ਼ਨ ਨੂੰ ਲੈ ਕੇ ਓਵਰਆਲ। ਜੇ ਆਪਾਂ ਬਾਟਮ ਲਾਈਨ ਜਿਹੜੀ ਉਹ ਦੇਖੀਏ ਤਾਂ ਰਾਜਕਰਨ ਜੀ ਏਦਾਂ ਹੈ ਕਿ ਜਿਹੜੀ ਫੈਮਿਲੀ ਇਮੀਗ੍ਰੇਸ਼ਨ ਹੈ ਨਾ, ਕੀ ਹੈ ਕਿ ਕਾਂਗਰਸ ਨੇ ਨਾ ਕੋਟੇ ਬਣਾਏ ਹੋਏ ਆ ਗ੍ਰੀਨ ਕਾਰਡ ਦੇ। ਉਹਨੂੰ ਸਾਰੇ ਨੂੰ ਜੇ ਚੇਂਜ ਕਰ ਲਈ, ਤੁਸੀਂ ਕਹੋ ਕਿ ਗ੍ਰੀਨ ਕਾਰਡ ਵਧਾ ਦੇਣਾ, ਉਹ ਔਖੀ ਗੱਲ ਆ। ਇਹਨਾਂ ਦੀ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਉਹਨੂੰ ਅਮੈਂਡਮੈਂਟ ਚਾਹੀਦੀ ਹੈ, ਇੱਕ ਮੈਜੋਰਟੀ ਵੋਟ ਨਾਲ ਉਹ ਹੋਣੀ ਨਹੀਂ ਇਹਨਾਂ ਦੀ ਕਦੀ। ਤੁਸੀਂ ਕਹੋ ਕਿ ਫੈਮਿਲੀ ਬੇਸ ਵਾਲੇ ਆਪਾਂ ਗ੍ਰੀਨ ਕਾਰਡ ਵਧਾ ਦੇਣੇ, 15 ਸਾਲ ਦੀ ਵੇਟ 5 ਸਾਲ 'ਚ ਕਰ ਦੇਣੀ। ਆਪਾਂ ਤਾਂ ਚਾਹੁੰਦੇ ਹਾਂ ਕਿ ਹੋਵੇ ਹਨਾ, ਕਿ ਸਾਰਿਆਂ ਦਾ ਸਿਸਟਮ ਵਧੀਆ, ਸਾਰਿਆਂ ਦਾ ਨੰਬਰ ਲੱਗੇ। ਪਰ ਉਹ ਜਿਹੜੀ ਚੀਜ਼ ਇਹਨਾਂ ਦੀ ਉਹ ਇਹ ਕਹਿੰਦੇ ਆ ਕਿ ਚਲੋ ਜੇ ਉਹ ਕਰਤਾ ਫਿਰ ਏਦਾਂ ਕਿ ਉਹ ਜਿਹੜੇ ਫੈਮਿਲੀ ਵਾਲੇ ਆਊਗੇ ਉਹਨਾਂ ਦੇ ਅੱਗੇ ਫੇਰ 4 ਜਾਣੇ ਆਉਣ ਨੂੰ ਖੜੇ ਆ, ਡਿਲੇ ਦਾ ਉੱਥੇ ਹੀ ਆ। ਸੋ ਜਿਹੜੀ
ਵੀਜ਼ਾ ਜਿਹੜੇ ਗ੍ਰੀਨ ਕਾਰਡ ਦੇ ਨੰਬਰ ਵਧਾਣੇ ਆ, ਉਹ ਜਿਹੜੀ ਫਾਈਟ ਆ ਉਹ ਜ਼ਿਆਦਾ ਔਖੀ ਹੈ। ਜੇ ਤੁਸੀਂ ਕਹਿ ਲਓ ਕਿ ਵਰਕ ਵੀਜ਼ੇ ਨੂੰ ਵਧਾਉਣਾ ਵਾ, ਕਿਉਂਕਿ ਉਹ ਰਿਲੇਟਿਵਲੀ ਜਿਹੜਾ ਥੋੜੀ ਜਿਹੀ ਫਾਈਟ ਉਹ ਸੌਖੀ ਆ। ਸੋ ਇਦਾਂ ਕਿ ਜੇ ਤੁਸੀਂ ਸਾਰੀ ਚੀਜ਼ ਲਮਸਮ ਕਰ ਦਿਓ ਕਿ ਜੇ ਸਾਰਾ ਚੇਂਜ ਹੋਣਾ ਤਾਂ ਇਕੱਠਾ ਹੀ ਹੋਣਾ, ਨਹੀਂ ਤਾਂ ਨਹੀਂ ਹੋਣਾ। ਸੋ ਇਦਾਂ ਹੈ ਕਿ ਪਿਛਲੇ 10 ਸਾਲਾਂ 'ਚ ਤਾਂ ਕੁਝ ਹੋਇਆ ਨਹੀਂ। ਸੋ ਇਦਾਂ ਹੈ ਕਿ ਹੁਣ ਇਹਦੇ ਵਿੱਚ ਸਮਝਦਾਰੀ ਇਹ ਹੈ ਕਿ ਜਾਂ ਤਾਂ ਉਹਨਾਂ ਨੂੰ ਪੀਸ ਮੀਲ ਕਰਕੇ ਕਰ ਲਓ, ਜਾਂ ਫਿਰ ਇਦਾਂ ਹੀ ਚੱਲਣਾ ਇਹ।